जनाब गल ये वे तुहानू मैं गल सुना रहा मैं एक मजे वाली। मैनू एक सवारी ने किया फोन, आंदे ने मैनू किधरे छड्ड आया। मैं कित्थे छड्ड के आवां? ए नहीं यार जुगनी मैनू किधरे छड्ड आया। अच्छा ਉਹ ਮੈਂ ਹਾਂ ਕੋਈ ਗੱਲ ਕਰਨ ਵਾਲੀ ਕਰੋ, ਇਹ ਕਿਧਰੇ ਛੱਡ ਆਇਆ ਤੇ ਬਾਅਦ ਮੈਨੂੰ ਪੇ ਤੋਨਾ ਚੜਨ ਤੇ ਸਾਡਾ ਬੰਦਾ ਕਿੱਥੇ ਮੈਂ ਕਿਤੇ ਛੱਡ ਕੇ ਆਇਆ, ਮੈਨੂੰ ਵਡਾਚਾ ਨਹੀਂ ਲਾਇਆ। ਮੈਂ ਉੱਥੇ ਕੀ ਹੈ, ਉੱਥੇ ਮੈਂ ਕੋਈ 2-4 ਦਿਨ ਰਹਿਣਾ। ਮੈਂ ਆਪਣੇ ਘਰਦਿਆਂ ਨੂੰ ਪੁੱਛ ਲਿਆ ਜਿੱਥੇ ਆਣਾ ਮੈਂ ਤੈਨੂੰ ਲਾ ਆਉਣਾ। ਉਹ ਜਨਾਬ ਉਹਨਾਂ ਦੇ ਘਰ ਆਏ ਸਨ ਪ੍ਰਾਹੁਣੇ। ਮੈਂ ਨਾ ਇੱਥੇ ਨਾ ਗਰਾਊਂਡਾਂ ਟੁਰ ਗਿਆ ਖੇਡਣ ਮੁੰਡਿਆਂ ਦੇ ਵਿੱਚ। ਉਹ ਨਾ ਆਂਦਾ ਚੱਲ ਮੈਂ ਤਿਆਰ ਹੋ ਲਵਾਂ ਤੇ ਮੈਂ ਤੈਨੂੰ ਫੋਨ ਕਰਨਾ। ਮੈਂ ਚੱਲ ਠੀਕ ਹੈ। ਮੈਂ ਗਰਾਊਂਡੇ ਮੁੰਡਿਆਂ ਕੋ ਖੇਡਣ ਟੁਰ ਗਿਆ ਤੇ ਜਨਾਬ ਮੈਂ ਨਾ ਪਿੱਛੇ ਧਿਆਨ ਮਾਰਿਆ ਤੇ ਉਹੀ ਬੰਦਾ ਨਾ ਬੈਠੇ ਆ। ਮੈਂ ਮੈਨੂੰ ਲੱਗਦਾ ਵੇ ਘੋੜੇ ਫਟੋਫਟ ਤਿਆਰ ਹੋ ਗਿਆ। ਮੈਂ ਚਲੋ ਮੈਂ ਨਾ ਫੇਰ ਨਾ ਕ੍ਰਿਕਟ ਛੱਡਿਆ ਤੇ ਜਨਾਬ ਮੈਂ ਫੇਰ ਉਹ ਬੰਦੇ ਵੱਲ। ਅੱਛਾ ਉਹ ਜਨਾਬ ਮੇਰੇ ਨੂੰ ਵੇਖ ਕੇ ਨਾ ਉਹ ਜਨਾਬ ਬੰਦਿਆਂ ਉਹਨਾਂ ਨੇ ਪ੍ਰਾਹੁਣੇ ਨੂੰ ਨਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ ਇੰਝ ਤੋਵੇ, ਉਹ ਤੂੰ ਜੋ ਇੰਨੇ ਜੋਗਾ ਨਹੀਂ ਤੇ ਤੂੰ ਮੇਰੇ ਮੋਢੇ ਤੇ ਕਿਉਂ ਪੈ ਚਲਾਨਾ? ਤੇਰੇ ਘਰ ਦਾ ਮਸਲਾ ਜੂਨੀ ਕੋ ਲੜਨਾ ਸੀ ਵਾਲਾ। ਉਹ ਜਨਾਬ ਉਹਨਾਂ ਨੇ ਇੱਕ ਨੂੰ ਗਲਮੀ ਚ ਫੜਿਆ ਤੇ ਇੱਕ ਭਾਜੀ ਜਿਹੜਾ ਕਿ ਇੱਕ ਨੇ ਇੱਟ ਫੜ ਲਈ। ਉਹ ਮੈਂ ਇਹ ਤੇ ਅੱਗੇ ਮਰਿਆ ਜੀ, ਇਹਨੂੰ ਕਿਉਂ ਮਾਰਨਾ? ਇਹ ਛੱਡ ਦਿਓ। ਇਹ ਭਾਈ ਇਹ ਤੁਹਾਡਾ ਨਹੀਂ ਮਸਲਾ, ਸਾਡਾ ਮਸਲਾ। ਮੈਂ ਮੈਨੂੰ ਪਤਾ ਵੇ ਤੇ ਗੱਲ ਇਹ ਵੇ ਕਿ ਚਲੋ ਡੇਰਾ ਬੰਦਾ ਵੇ, ਚਲੋ ਛੱਡ ਦਿਓ ਇਹਨੂੰ, ਕੋਈ ਗੱਲ ਹੈ ਰਹੀ। ਡੇਰਾ ਬੰਦਾ ਜਦੋਂ ਹੋ ਜਾਂਦਾ ਨਾ ਉਹਦਾ ਬਾਲਾਂ ਵਾਲਾ ਜ਼ਹਿਨ ਹੋ ਜਾਂਦਾ। ਹਾਂਜੀ ਉਹ ਨਾ ਉਸ ਜਨਾਬ ਮੈਂ ਨਾ ਰਫਾ ਦਫਾ ਗੱਲ ਕਰਾਈ। ਘੰਟਾ ਕੋ ਲੰਘਿਆ ਤੇ ਮੈਨੂੰ ਆਂਦਾ ਮੈਨੂੰ ਬਾਹਰ ਰਕਸ਼ੇ ਤੇ ਜਾ ਵਜ਼ੀਰਾਬਾਦ ਜਾਣਾ। ਮੈਂ ਠੀਕ ਹੈ ਜੀ ਲੱਗੇ ਜਾਣੇ। ਉਹ ਜਨਾਬ ਹੁਣ ਮੈਂ ਰਕਸ਼ੇ ਤੇ ਭਾਇਆ ਤੇ ਵਜ਼ੀਰਾਬਾਦ ਜਾ ਕੇ ਨਾ ਉਹਨਾਂ ਨੇ ਦਰਖਾਸਤ ਦੇ ਆਇਆ ਪ੍ਰਾਹੁਣਿਆਂ ਤੇ। ਉਹ ਪ੍ਰਾਹੁਣੇ ਦਰਖਾਸਤ ਦੇ ਆਇਆ ਤੇ ਪ੍ਰਾਹੁਣੇ ਵੇਖੋ ਕਿੱਡੇ ਅਜ਼ੀਜ਼ ਉਹਦੇ ਜਵਾਈ। ਉਹਨਾਂ ਨੇ ਜਨਾਬ ਦਰਖਾਸਤ ਦੇ ਆਇਆ। ਉਹ ਮੈਨੂੰ ਜਨਾਬ ਬੜਾ ਨਾ ਗੁੱਸਾ ਚੜਿਆ ਉਸ ਬੰਦੇ ਤੇ। ਮੈਂ ਯਾਰ ਗੱਲ ਸੇ ਕੰਮ ਇਹ ਤੇ ਤੂੰ ਸੋਚ, ਤੂੰ ਉਹਦੇ ਧੀਆਂ ਦਿੱਤੀਆਂ ਨੇ ਤੇ ਤੂੰ ਉਹਦਾ ਨਾਂ ਕੀ ਹੈ? ਤੂੰ ਆਪਣੇ ਜਵਾਈਆਂ ਦੇ ਦਰਖਾਸਤ ਦੇ ਆਇਆ ਵੇ ਤੇ ਕਿਉਂ ਲੱਗਾ ਤੂੰ ਖੱਜਲ ਕਰਨ? ਆਂਦਾ ਇਹ ਇਹਨਾਂ ਮੈਨੂੰ ਗਲਮੀ ਨੂੰ ਫੜਿਆ, ਇਹਨਾਂ ਮੈਨੂੰ ਮਾਰਿਆ। ਮੈਂ ਕਿਹਾ ਚਲੋ ਬਹਿ ਕੇ ਗੱਲ ਹੋ ਜਾਂਦੀ ਹੈ ਕਿ ਇਹ ਤਾਂ ਥਾਣੇ ਚ ਦਲੀਲ ਆਪ ਵੀ ਹੋਣੇ ਤੇ ਉਹਨਾਂ ਨੂੰ ਵੀ ਕਰਨਾ ਹੀ। ਉਹ ਜਨਾਬ ਚਲੋ ਦਿਹਾੜੀ ਇੱਕ ਅੱਧੀ ਲੰਘੀ ਤੋਂ ਜਨਾਬ ਪੁਲਿਸ ਵਾਲੇ ਮਗਰ ਫੋਨ ਕਰਨ ਲੱਗ ਪਏ, ਆਓ ਟਰੋ ਇੱਥੇ ਨਹੀਂ ਤਾਂ ਅਸੀਂ ਆਉਣਾ ਤੁਹਾਡੇ ਕੋਲ। ਉਹ ਜਨਾਬ ਹੋਣਾ ਉਹਨਾਂ ਕੋਲ ਵੀ ਨੰਬਰ ਹੈ ਸੀ ਮੇਰਾ। ਉਹ ਜਨਾਬ ਉਹਨਾਂ ਚਲੋ ਮੇਰੇ ਨਾਲ ਕੋਈ ਰਾਬਤਾ ਰੱਖਿਆ। ਮੈਂ ਉਹਨਾਂ ਨੂੰ ਗੱਲ ਸਹੀ ਦੱਸਦਾ ਰਿਹਾ ਤੇ ਉਹ ਜਨਾਬ ਫੇਰ ਨਾ ਪਰਿਆ ਹਾਂ ਭਾਈ ਪਿੰਡ। ਅੱਛਾ ਪਰਿਆ ਪੂਰਾ ਭਾਈ ਤੇ ਜਨਾਬ ਗੱਲ ਇਹ ਵੇ ਉਹ ਉਹਨਾਂ ਦੀ ਕਰਾ ਛੜੀ ਸੁਲਾ। ਉਹ ਆਖ ਲਗਾ ਠੀਕ ਹੈ ਜੀ, ਮੈਂ ਨਹੀਂ ਉਹਨਾਂ ਚੰਗੀ ਮੰਦੀ ਕਰਨ ਲਗਾ ਤੇ ਨਾ ਮੇਰੇ ਨਾਲ ਇਹ ਕਰਨ ਤੇ ਨਾ ਮੈਂ ਇਹਨਾਂ ਕੋਲ ਜਾਣਾ ਤੇ ਨਾ ਇਹ ਮੇਰੇ ਕੋਲ ਆਉਣ। ਮੈਂ ਕਿਹਾ ਗੱਲ ਤੇ ਫੇਰ ਉਹੀ ਰਹੀ, ਜਿਉਣ ਵਾਲੀ ਹੋ ਗਈ, ਖਤਮ ਹੋ ਗਈ। ਉਹ ਜਨਾਬ ਚਲੋ ਆਹ ਵੇਖ ਕੇ ਚਲੋ ਕੋਈ ਗੁੱਸਾ ਉਹਨਾਂ ਦਾ ਠੰਡਾ ਕਰਾਇਆ। ਦਿਨ ਲੰਘੇ ਨਾਲ 2 ਇਹਨੇ ਜਨਾਬ ਮੈਨੂੰ ਕੀਤਾ ਫੋਨ। ਆਂਦਾ ਜੁਗਨੀ ਗੱਲ ਸੁਣ ਮੇਰੀ। ਮੈਂ ਕਿਹਾ ਹਾਂਜੀ। ਆਂਦਾ ਯਾਰ ਮੈਨੂੰ ਨਾ ਰਾਤ ਦਾ ਇਹਨਾਂ ਨਾਲ ਰੋਟੀ ਦੇ ਵਿੱਚ ਨਾ ਕੋਈ ਰਲਾ ਕੇ ਨਾ ਕੋਈ ਦਵਾਈ ਸ਼ਵਾਈ ਦਿੱਤੀ ਹੈ ਤੇ ਉਹ ਜਨਾਬ ਮੇਰਾ ਕਲੇਜਾ ਡਿੱਕ ਹੋ ਗਿਆ ਤੇ ਰਾਤੀ ਮੈਨੂੰ ਅਟੈਕ ਹੋ ਚੱਲਾ ਸੀ ਤੇ ਮੈਂ ਬੜੀ ਮੁਸ਼ਕਲ ਬਚਿਆ। ਅੱਛਾ ਤੇ ਮੈਂ ਕਿਹਾ ਹੁਣ ਇਹਦਾ ਕੀ ਹੱਲ ਹੈ? ਆਂਦਾ ਇਹਦਾ ਹੱਲ ਇਹ ਵੇ ਹੁਣ ਜਾਣ ਕੇ ਫੇਰ ਜਾ ਕੇ ਨਾ ਮੈਂ ਪਰਚਾ ਕਰਾਣਾ। ਮੈਂ ਕਿਹਾ ਚੱਲ ਤੂੰ ਪਿਛਲੀ ਦਰਖਾਸਤ ਚੁੱਕ ਲਈਏ ਤੇ ਹੁਣ ਫੇਰ ਤੂੰ ਜਾ ਕੇ ਪਿਆ ਕਰਾਨਾ ਵੇ ਤੇ ਹੁਣ ਉਹਨਾਂ ਜੁੱਤੀਆਂ ਵੀ ਮਾਰਨੀਆਂ ਨੇ। ਉਹ ਜਨਾਬ ਇਹ ਟੁਰ ਗਿਆ ਉੱਥੇ। ਫੇਰ ਉੱਥੇ ਜਾ ਕੇ ਨਾ ਐ ਨੀ ਵਜ਼ੀਰਾਬਾਦ ਪੁਰਾਣੀਆਂ ਕਚਹਿਰੀਆਂ, ਉੱਥੇ ਜਨਾਬ ਉਹ ਨਾ ਉੱਥੇ ਬੈਠੇ ਹੁੰਦੇ ਨੇ ਉਹ ਕੱਢਣ ਵਾਲੇ ਸਟਾਮ। ਉਹਨਾਂ ਨੂੰ ਆਂਦਾ ਯਾਰ ਮੈਂ ਨਾ ਤੁਹਾਨੂੰ ਨਾ ਕੋਈ ਗੱਲਾਂ ਛੱਲਾਂ ਸੁਣਾਉਣੀਆਂ ਨੇ। ਮੈਂ ਕਿਹਾ ਠੀਕ ਹੈ, ਹਾਂਜੀ ਦੱਸੋ। ਇਹ ਮੈਨੂੰ ਕੋਈ ਗੱਲ ਸੋਚ ਲੈਣ ਦਿਓ। ਉਹ ਮੈਂ ਗੱਲ ਕੀ ਸੋਚਣੀ ਜਿਹੜੀ ਹੈ ਦੱਸ। ਉਹ ਜਨਾਬ ਲੱਗਾ ਆਖਰ ਲਓ ਜੀ ਗੱਲ ਇਹ ਵੇ ਰਾਤੀ ਹਨ ਸਾਡੇ ਬੂਹੇ ਅੱਗੇ ਬੰਦੇ ਸਨ। ਜ਼ਹਿਰ ਉਹ ਦਵਾਈ ਵਾਲੀ ਵੀ ਗੱਲ ਭੁੱਲ ਗਿਆ। ਇਹ ਸਾਡੇ ਬੂਹੇ ਅੱਗੇ ਰਾਤੀ ਬੰਦੇ ਹਨ, ਉਹ ਕੋਈ ਫੈਰ ਫੂਰ ਕਰਦੇ ਰਹੇ ਨੇ ਤੇ ਮੈਂ ਨਾ ਕੋਈ ਦਰਖਾਸਤ ਦੇਣੀ ਹੈ ਤੇ ਮੇਰੀ ਜਾਨ ਨੂੰ ਖਤਰਾ ਹੈ। ਅੱਛਾ ਮੈਂ ਖਤਰਾ ਤੇ ਤੇਰੀ ਜਾਨ ਨੂੰ ਜਿਹੜਾ ਹੈ ਵੇ ਮੈਨੂੰ ਪਤਾ। ਮੈਂ ਕੋਈ ਕੰਮ ਕੋਈ ਬੰਦਿਆਂ ਵਾਲਾ ਕਰ। ਅੱਛਾ ਉਹ ਜਨਾਬ ਇਹਨੇ ਨਾ
ਕੋਈ ਦਰਖਾਸਤ ਇੰਜ ਦੀ ਲਿਖਾਈ, ਨਾ ਉਹਦਾ ਮੂੰਹ ਨਾ ਸਿਰ ਨਾ ਪੈਰ। ਅੱਛਾ। ਉਹ ਜਨਾਬ ਉਹ ਲਿਖਣ ਵਾਲੇ ਵੀ ਭੈੜੇ ਪੈ ਗਏ। ਉਹ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਇਹਨਾਂ ਨੂੰ ਮੈਂ ਬਹਾਨਾ ਵਾ ਗੱਡੀ ਦੇ ਵਿੱਚ ਤੇ ਇਹਦੀ ਦਰਖਾਸਤ ਮੈਂ ਲਿਖਾਣਾ। ਆਂਦੇ ਨੇ ਠੀਕ ਹੈ। ਉਹਨਾਂ ਜਨਾਬ ਮੈਂ ਖਿੱਚ ਧਰੂ ਕੇ ਰਕਸ਼ੇ 'ਚ ਪਾਇਆ ਤੇ ਮੈਂ ਉਹਦੇ ਕੋਲ ਬਹਿ ਗਿਆ ਦਰਖਾਸਤ ਲਿਖਣ ਵਾਲੇ ਕੋਲ। ਅੱਛਾ। ਮੈਂ ਕਿਹਾ ਜਿਵੇਂ ਮੈਂ ਤੈਨੂੰ ਆਖਣਾ ਨਾ ਤੂੰ ਉਂਝ ਲਿਖਣਾ, ਅਗਲੀ ਗੱਲ ਤੂੰ ਮੇਰੇ ਤੇ ਛੱਡ ਦੇ। ਆਂਦਾ ਠੀਕ ਹੈ। ਮੈਂ ਕਿਹਾ ਤੈਨੂੰ ਪੈਸੇ ਨਾ ਕਰ ਦੇਣਾ, ਜਿਹੜਾ ਕੋ ਤੂੰ 500 ਉਧਾਰ ਲੈਣਾ ਉਹ ਤੋਂ ਆਪਣਾ ਲਈ ਤੇ ਬਸ ਅੱਲਾ ਅੱਲਾ ਤੇ ਖੈਰ ਸੱਲਾ। ਮੈਂ ਲਓ ਜਨਾਬ ਰਾਤੀ ਨਾ ਇਹਨਾਂ ਦੇ ਨਾ ਬੂਹੇ ਦੇ ਅੱਗੇ ਹਨ ਬੰਦੇ ਕੋਈ ਤਿੰਨ ਬੰਦੇ ਹਨ ਕੀਤੇ ਨੇ ਹਵਾਈ ਫੈਰ। ਅੱਛਾ। ਤੇ ਜਿਨ੍ਹਾਂ ਦੇ ਵਿੱਚੋਂ 75 ਮਰ ਗਏ ਨੇ ਤੇ 35 ਜਿਹੜੇ ਨੇ ਉਹ ਨੱਸ ਗਏ ਨੇ ਤੇ 13 ਜਿਹੜੇ ਨੇ ਉਹ ਫੜ ਕੱਤੇ ਨੇ। ਅੱਛਾ। ਤੇ ਬਾਕੀਆਂ ਦਾ ਪਤਾ ਕੋਈ ਨਹੀਂ ਕਿਹੜੇ ਆਣੇ ਤੇ ਕਿਹੜੇ ਨੇ। ਆਂਦਾ ਇਹ ਕੀ ਗੱਲ ਹੋਈ? ਮੈਂ ਕਿਹਾ ਤੂੰ ਲਿਖ। ਉਹ ਜਨਾਬ ਉਹ ਮੈਂ ਜਾਣਾ ਕਿ ਉਹ ਲਿਖਾ ਸੀ ਤੇ ਉਹ ਹੱਸੇ ਉੱਚੀ ਆ ਕਿ ਯਾਰ ਇਹ ਕੀ ਲੱਗਾ ਕਰਨ। ਮੈਂ ਕਿਹਾ ਤੂੰ ਲਿਖ। ਉਹ ਜਨਾਬ ਮੈਂ ਲਿਖਾ ਤੇ ਲਿਆ ਤੇ ਮੈਨੂੰ ਆਂਦਾ ਹਾਂ ਹੋ ਗਈ ਦਰਾਫਤ ਸਹੀ। ਮੈਂ ਆਖਿਆ ਹਾਂਜੀ ਹੋ ਗਈ ਹੈ। ਇਹ ਫਿਰ ਹੁਣ ਚਲੀਏ ਥਾਣੇ ਚਲੀਏ। ਮੈਂ ਠੀਕ ਹੈ ਜੀ, ਜਾ ਕੇ ਉਹਨਾਂ ਨੂੰ ਤੁਸੀਂ ਪੇਸ਼ ਕਰੋ ਤੇ ਸਵੇਰੇ ਵੇਖਾ ਕਿਵੇਂ ਪੁਲਿਸ ਪੈਂਦੀ ਇੱਥੇ। ਉਹਨਾਂ ਆਖਿਆ ਠੀਕ ਹੈ। ਉਹ ਜਨਾਬ ਮੈਂ ਨਾ ਅੰਦਰ ਗਿਆ ਲੈ ਕੇ ਦਰਖਾਸਤ। ਮੈਂ ਕਿਹਾ ਭਾਜੀ ਆ ਦਰਖਾਸਤ ਜੇ ਤੇ ਬਾਹਰ ਬੰਦਾ ਰਕਸ਼ਾ 'ਚ ਬੈਠਾ ਹੈ ਤੂੰ ਅੰਦਰ ਨਹੀਂ ਆ ਸਕਦਾ। ਤੇ ਰੇੜੀ ਵੀ ਉਹਨੇ ਕੋਈ ਨਹੀਂ ਨਾਲ ਆਂਦੀ ਤੇ ਜੇ ਮੈਂ ਰੇੜੀ ਤੇ ਵੀ ਉਹਨੂੰ ਬਹਾ ਲਿਆਵਾਂ। ਉਹ ਜਨਾਬ ਨੇ ਦਰਾਤ ਰੂ ਤੋਂ ਉਹਦੀ ਵੇਖੀ ਤੇ ਵੇਖ ਕੇ ਆਂਦੇ ਨੇ ਬੰਦੇ ਨੂੰ ਆਖ ਕੇ ਘੰਟਾ ਕੋ ਬਵੋ ਬਾਹਰ। ਅੱਛਾ। ਤੇ ਸਾਨੂੰ ਜਿਹੜਾ ਕੰਮ ਹੈ ਤੇ ਅਸੀਂ ਆ ਜਾਂਦੇ ਆ। ਮੈਂ ਕਿਹਾ ਠੀਕ ਹੈ। ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਭਾਈ ਉਹ ਆਂਦੇ ਨੇ 1 ਘੰਟਾ ਬਵੋ ਤੇ ਆਂਦੇ ਨੇ ਅੱਛਾ ਚਲੋ ਠੀਕ ਹੈ ਕੰਮ ਹੋ ਜਾਏਦਾ। ਮੈਂ ਆਖਿਆ ਹੋ ਜਾਏਦਾ। ਮੈਂ ਕਿਹਾ ਚੱਲ ਮੈਨੂੰ ਵੀ ਆਪਣੇ ਕਿਰਾਏ ਨਾਲ ਕਰਦੇ ਇੱਥੇ ਬਹਿ ਹਮ 10-11 ਵਜੇ ਤੱਕ ਤੂੰ ਸਮਝ ਲੱਗੇ। ਉਹ ਜਨਾਬ ਘੰਟਾ ਕੋ ਲੰਘੇ ਤੇ ਫਿਰ ਮੈਂ ਪਤਾ ਕਰਨ ਗਿਆ ਇੰਜੀ ਨਾ ਫਿਰ ਤੋੜ ਨਹੀਂ ਗਿਆ। ਫਿਰ ਮਾਦੇ 'ਚ ਫਿਰ ਵਾਪਸ ਆ ਗਏ। ਮੈਂ ਭਾਜੀ ਉਹ ਆਂਦੇ ਨੇ 2 ਘੰਟੇ ਬਵੋ। ਅੱਛਾ। ਬੰਦਾ ਸਾਡੇ ਕੋਲ ਨਵਾਂ ਆ ਗਿਆ ਤੇ ਅਸਾਂ ਇਹ ਨਾ ਉਹ ਮੁਕਾ ਕੇ ਤੇ ਫਿਰ ਤੁਹਾਡਾ ਕਰਾਂਗੇ। ਇਹਨਾਂ ਆਖਿਆ ਠੀਕ ਹੈ। ਲੋ ਜੀ ਰਾਤ ਦੇ 11 ਵੱਜ ਗਏ ਉਹਦੇ ਸਦਰ ਥਾਣੇ ਦੇ ਬੂਹੇ ਦੇ ਅੱਗੇ ਆ ਕੇ ਵਿਚਾਰਾ ਨਾ ਵਿਸਾਖੀ ਕੱਢ ਕੇ ਨਾ ਬਾਹਰ। ਉਹ ਜਨਾਬ ਰਿੜਦਾ ਰਿੜਦਾ ਅੰਦਰ ਟੁਰ ਗਿਆ। ਦਰਾਤ ਮੈਂ ਪਹਿਲੇ ਸੱਟੀ ਦੇ ਆਇਆ। ਉਹਨਾਂ ਆਖਿਆ ਬਾਬਾ ਜੀ ਗੱਲ ਇਹ ਵੇ ਤੁਸੀਂ ਆਪਣੇ ਦਿਮਾਗ ਦਾ ਕਰਾਓ ਇਲਾਜ। ਆਪਣੇ ਦਿਮਾਗ ਦਾ ਇਲਾਜ ਕਰਾਓ ਤੇ ਫੇਰ ਸਾਡੇ ਕੋਲ ਆਇਆ ਜੇ ਨਹੀਂ ਜੇ ਕੋਈ ਡਾਕਟਰ ਚੰਗਾ ਜੇ ਕੋਈ ਲੱਭਦਾ ਤੇ ਸਾਨੂੰ ਦੱਸੋ, ਅਸੀਂ ਤੁਹਾਨੂੰ ਡਾਕਟਰ ਕੋਲ ਘੱਲਨੇ ਆ। ਜੇ ਨਹੀਂ ਤੇ ਫਿਰ ਵੱਡਾ ਡਾਕਟਰ ਸਾਡੇ ਕੋਲ ਅੰਦਰ ਜੇਲ੍ਹ ਉੱਥੇ ਕੋਈ ਮਹੀਨਾ ਕੱਢੋ ਤੁਹਾਨੂੰ ਸਮਝ ਲੱਗ ਜੇ। ਉਹਨਾਂ ਆਖਿਆ ਇਹ ਜਾਂ ਤੂੰ ਕਹਿੰਦੀਆਂ ਗੱਲਾਂ ਕਰਨਾ, ਮੈਂ ਦਰਖਾਸਤ ਦਿੱਤੀ ਹੈ ਮੈਨੂੰ ਖਤਰਾ। ਉਹਨੇ ਆਖਿਆ ਦਰਖਾਸਤ ਕਿਹਦੇ ਕੋਲ ਲਿਖਾਈ ਆ? ਉਹ ਉੱਥੇ ਕੋਈ ਬੰਦਾ ਸੀ ਉਹਦੇ ਕੋਲ ਲਿਖਾਈ ਹੈ। ਉਹਨਾਂ ਆਖਿਆ ਠੀਕ। ਉਹਨਾਂ ਆਖਿਆ ਦਰਖਾਸਤ ਪੜ੍ਹੀ ਆ? ਆਂਦਾ ਨਹੀਂ। ਆਂਦਾ ਫਿਰ ਤੇ ਲੈਣ ਕੀ ਆਏ? ਉਹ ਜਨਾਬ ਉਹ ਦਰਖਾਸਤ ਜਿਹੜੇ ਇਹਨਾਂ ਕੋਲ ਮੁੰਸ਼ੀ ਨੂੰ ਆਖਿਆ ਇਹਨੂੰ ਜਿਹੜਾ ਨਾ ਦਰਖਾਸਤ ਜਿਹੜਾ ਪੜ੍ਹ ਕੇ ਵਹਾ। ਉਹਨੇ ਪੜ੍ਹ ਕੇ ਵਹਾਈ। ਲਓ ਜੀ ਰਾਤ ਨੂੰ ਹਨ 3 ਬੰਦੇ ਤੇ 75 ਨੱਸ ਗਏ ਨੇ ਤੇ 35 ਮਰ ਗਏ ਨੇ ਤੇ 13 ਫੜ ਕੇ ਤੇ ਬਾਕੀਆਂ ਦਾ ਪਤਾ ਕੋਈ ਨਹੀਂ। ਉਹ ਲਓ ਜੀ ਉਹ ਤੋਂ ਬਾਅਦ ਯਕੀਨ ਕਰਕੇ ਮੰਨਿਆ ਜੇ ਉਹ ਜਿਹੜਾ ਵੀ ਕੋਈ ਵਾਧਾ ਘਾਟਾ ਹੋਇਆ ਨਾ ਉਹ ਦਰਖਾਸਤ ਲਿਖਾਣ ਨਹੀਂ ਜੇ ਗਿਆ। ਪਤਾ ਹੈ ਕਿ ਹੁਣ ਭਾਵੇਂ ਜੇ ਮੈਨੂੰ ਅੰਦਰ ਡੱਕ ਛੱਡਣ। ਤੇ ਜਨਾਬ ਗੱਲ ਇਹ ਵੇ ਆਸਤਾ ਆਸਤਾ ਚਲੋ ਅਸੀਂ ਜਿਹੜੇ ਆ ਨਾ ਕਿ ਤੁਹਾਡੇ ਨਾਲ ਫਿਰ ਉਸੇ ਤਰ੍ਹਾਂ ਹੀ ਪੇਸ਼ ਆਵਾਂਗੇ ਗੱਲਾਂ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਕਰਦੇ ਰਹੇ ਆ ਨਾ। ਚਲੋ 10-12 ਦਿਹਾੜਿਆਂ ਹਾਂ ਛੁੱਟੀ ਕੀਤੀ ਹੈ ਤੇ ਜਨਾਬ ਗੱਲ ਇਹ ਕਿ ਚਲੋ ਦਿਨ ਸਾਡਾ ਹੌਲੀ ਹੌਲੀ ਆਸਤਾ ਆਸਤਾ ਉੱਧਰ ਫਿਰ ਹੋ ਜਾਏਗਾ ਤੇ ਕੋਸ਼ਿਸ਼ ਕਰਦੇ ਰਵਾਂਗੇ ਅਸੀਂ ਆਪਣੇ ਭਰਾਵਾਂ ਦਾ ਦਿਲ ਰਾਜ਼ੀ ਕਰੀਏ ਤੇ ਜਨਾਬ ਇਨਸ਼ਾਅੱਲਾ ਤੁਹਾਨੂੰ ਫਿਰ ਮਿਲਾਂਗੇ। ਤੇ ਇਹ ਜਿਹੜੀ ਵੀਡੀਓ ਜਿਹੜੀ ਇਹਨਾਂ ਨੂੰ ਲਾਈਕ ਵੀ ਕਰਿਆ ਜੇ ਔਰ ਉਹੀ ਮੇਰਾ ਪੁਰਾਣਾ ਜਿਹੜਾ ਸਬਸਕ੍ਰਾਈਬ ਜੇ ਮੈਨੂੰ ਆਉਂਦਾ ਹੀ ਆ ਰਿਹਾ ਇੰਜ ਦਾ। ਇੱਕ ਤਾਂ ਹੁੰਦਾ ਨਾ ਕਿ ਬੰਦਾ ਝੂਠ ਬੋਲਦਾ ਕਿ ਭਾਈ ਮੈਨੂੰ ਚੈਨਲ ਸਬਸਕ੍ਰਾਈਬ ਹੋ ਰਿਹਾ ਕਿਵੇਂ ਕਰ ਕਹਿੰਦੇ ਨੇ ਮੈਨੂੰ ਨਹੀਂ ਆਉਂਦਾ। ਜਿੰਦਾ ਮੈਨੂੰ ਆਉਂਦਾ ਮੈਂ ਆਖ ਦੇਣਾ। ਤੇ ਯਾਰ ਗੱਲ ਇਹ ਕਿ ਚਲੋ ਨਾਰਾਜ਼ ਨਾ ਹੋਇਆ ਜੇ। ਠੰਡ ਛੰਡ ਵੀ ਇਨਸ਼ਾਅੱਲਾ ਤੁਹਾਨੂੰ ਹੁਣ ਮਿਲਦੇ ਰਵਾਂਗੇ। ਤੇ ਮੈਂ ਆਪਣੇ ਭਰਾ ਵੀਡੀਓ ਵਾਲੇ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ। ਚਲੋ ਇਹਨਾਂ ਵਿੱਚ ਥੋੜਾ ਟਾਈਮ ਦਿੱਤਾ ਵੇ ਤੇ ਮਿਹਰਬਾਨੀ ਇਹਨਾਂ ਦੀ। ਤੇ ਸਲਾਮ ਅਲੈਕਮ। ਇਨਸ਼ਾਅੱਲਾ ਤੁਹਾਨੂੰ ਮਿਲਾਂਗੇ।